कराची ਦੀਆਂ ਰੈਸਟੋਰੈਂਟਾਂ ਨੇ ਫੂਡ ਪਾਂਡਾ ਦੀ ਸਰਵਿਸ ਮੁਅੱਤਲ ਕਰ ਦਿੱਤੀ ਹੈ। APRA ਦੇ ਚੇਅਰਮੈਨ ਨੇ ਖੱਤ ਲਿਖ ਕੇ ਫੂਡ ਪਾਂਡਾ ਦੇ CEO ਨੂੰ ਆਖ ਦਿੱਤਾ ਸੀ ਕਿ ਜੇ ਫੂਡ ਪਾਂਡਾ ਵੱਲੋਂ ਆਪਣੀ ਕਮਿਸ਼ਨ ਵਧਾਉਣ ਲਈ ਮੁxtਲਫ ਨਜਾਇਜ਼ ਤਰੀਕੇ ਇਸਤੇਮਾਲ ਕਰਨ ਦੀਆਂ ਹਰਕਤਾਂ ਬੰਦ ਨਾ ਹੋਈਆਂ ਤੇ ਫਿਰ कराची ਦੇ ਰੈਸਟੋਰੈਂਟ 15 ਸਤੰਬਰ ਤੋਂ ਬਾਅਦ ਫੂਡ ਪਾਂਡਾ ਦੀ ਸਰਵਿਸ ਇਸਤੇਮਾਲ ਨਹੀਂ ਕਰਨਗੇ। ਨਾਲ ਹੀ ਫੂਡ ਪਾਂਡਾ ਵੱਲੋਂ ਰੈਸਟੋਰੈਂਟਾਂ ਨੂੰ ਕੀਤੀਆਂ ਜਾਣ ਵਾਲੀਆਂ ਨਜਾਇਜ਼ ਮੰਗਾਂ ਵੀ ਖਤਮ ਕਰਨ ਦਾ ਮੁਤਾਲਬਾ ਕੀਤਾ ਗਿਆ ਸੀ, ਪਰ ਫੂਡ ਪਾਂਡਾ ਦੀ ਇੰਤਜ਼ਾਮੀਆ ਵੱਲੋਂ ਮੁਨਾਸਬ ਜਵਾਬ ਨਾ ਮਿਲਣ ਤੋਂ ਬਾਅਦ कराची ਦੇ ਰੈਸਟੋਰੈਂਟਾਂ ਨੇ ਫੂਡ ਪਾਂਡਾ ਦੀ ਸਰਵਿਸ ਮੁਅੱਤਲ ਕਰ ਦਿੱਤੀ ਹੈ। ਫੂਡ ਪਾਂਡਾ ਡਿਲੀਵਰੀ ਸਰਵਿਸ ਦੇ ਕੇ 18% ਕਮਿਸ਼ਨ ਲੈ ਰਿਹਾ ਸੀ, ਪਰ ਹੁਣ ਉਹਨੇ ਕਮਿਸ਼ਨ 25% ਕਰਨ ਦੀ ਮੰਗ ਕਰ ਦਿੱਤੀ ਸੀ, ਜਿਹੜੀ ਰੈਸਟੋਰੈਂਟ ਮਾਲਕਾਨ ਵਾਸਤੇ ਨਾਕਾਬਲੇ ਕਬੂਲ ਦੱਸੀ ਜਾਂਦੀ ਹੈ। ਫੂਡ ਪਾਂਡਾ ਰੈਸਟੋਰੈਂਟ ਮਾਲਕਾਨ ਨੂੰ ਇਹ ਵੀ ਕਹਿ ਰਿਹਾ ਸੀ ਕਿ ਸਿਰਫ ਉਹਨਾਂ ਦੇ ਰਾਹੀਂ ਹੀ ਡਿਲੀਵਰੀ ਸਰਵਿਸ ਦਿੱਤੀ ਜਾਵੇ ਤੇ ਦੂਜੀਆਂ ਡਿਲੀਵਰੀ ਸਰਵਿਸਿਜ਼ ਨੂੰ ਇਸਤੇਮਾਲ ਨਾ ਕੀਤਾ ਜਾਵੇ। ਫੂਡ ਪਾਂਡਾ ਦੀ ਇਹ ਮੰਗ ਐਂਟੀ ਕੰਪੀਟੀਟਿਵ ਬਿਜ਼ਨਸ ਕੰਡਕਟ ਦੇ ਜ਼ੁਮਰੇ ਵਿੱਚ ਆਂਦੀ ਹੈ ਤੇ ਇਹ ਮੰਗ ਕੰਪੀਟੀਸ਼ਨ ਕਮਿਸ਼ਨ ਆਫ ਪਾਕਿਸਤਾਨ ਵਿੱਚ ਚੈਲੰਜ ਵੀ ਕੀਤੀ ਜਾ ਸਕਦੀ ਹੈ। APRA ਦੇ ਚੇਅਰਮੈਨ ਨਈਮ ਸਦੀਕੀ ਹੋਰਾਂ ਦਾ ਆਖਣਾ ਹੈ ਕਿ ਇਬਤਦਾਈ ਤੌਰ ਤੇ ਸਿਰਫ ਕਰਾਚੀ ਵਿੱਚ ਫੂਡ ਪਾਂਡਾ ਨਾਲ ਬਾਈਕਾਟ ਕੀਤਾ ਜਾ ਰਿਹਾ ਹੈ ਤੇ ਜੇ ਫੂਡ ਪਾਂਡਾ ਨੇ ਆਪਣੀਆਂ ਨਜਾਇਜ਼ ਮੰਗਾਂ ਉੱਤੇ ਜ਼ੋਰ ਦੇਣ ਦੀ ਪਾਲਿਸੀ ਜਾਰੀ ਰੱਖੀ ਤੇ ਫਿਰ ਪੂਰੇ ਪਾਕਿਸਤਾਨ ਵਿੱਚ ਵੀ ਫੂਡ ਪਾਂਡਾ ਨਾਲ ਬਾਈਕਾਟ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਜਾਨ ਛੁੱਟਦਿਆਂ ਨਾਲ ਹੀ ਜੇ ਰੈਸਟੋਰੈਂਟਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੀ ਹੈ ਤੇ ਫੂਡ ਪਾਂਡਾ ਨੇ ਡਿਲੀਵਰੀ ਚਾਰजेस ਵਧਾਉਣ ਦੀ ਮੰਗ ਕਰਕੇ ਰੈਸਟੋਰੈਂਟ ਮਾਲਕਾਨ ਨੂੰ ਹੋਰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਇਹੋ ਜਿਹੀ ਸੂਰਤ-ਏ-ਹਾਲ ਜਾਰੀ ਰਹੀ ਤੇ ਫੂਡ ਪਾਂਡਾ ਦੀ ਸਰਵਿਸਿਜ਼ ਇਸਤੇਮਾਲ ਕਰਨ ਵਾਲੇ ਸਾਰਫੀਨ ਨੂੰ ਕਰੀਮ ਈਟਸ, ਈਟ ਮੁਬਾਰਕ, ਈਟ ਓਏ ਤੇ ਚੀਤੇ ਜਿਹੀਆਂ ਸਰਵਿਸਿਜ਼ ਇਸਤੇਮਾਲ ਕਰਨ ਦੇ ਬਾਰੇ ਸੋਚਣਾ ਪਵੇਗਾ।